65 ਪਿੱਲਰ ਨੇ ਇਸ ਪੂਰੇ ਆਦਮਪੁਰ ਦੇ ਵਿੱਚ ਦੀ ਲੰਘਦੇ 2014 'ਚ ਪ੍ਰੋਜੈਕਟ ਇੱਥੇ ਆਇਆ ਸੀ ਕਿ ਇਸ ਸ਼ਹਿਰ ਦੇ ਵਿੱਚ ਦੀ ਪੁਲ ਬਣਨਾ ਸੀ। ਪਰ 2014 ਤੋਂ ਬਾਅਦ ਜਦੋਂ 16 'ਚ ਕੰਮ ਹੁੰਦਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਕੰਪਲੀਟ ਨਹੀਂ ਹੋ ਪਾਇਆ। 2 ਸਾਲ 'ਚ ਕੰਪਲੀਟ ਹੋਣਾ ਸੀ। ਨਿਤਿਨ ਗਡਕਰੀ ਹੋਣੀ ਉਸ ਸਮੇਂ ਵੀ ਕੇਂਦਰ ਦੇ ਵਿੱਚ ਰੋਡ ਐਂਡ ਟਰਾਂਸਪੋਰਟ ਮਿਨਿਸਟਰ ਸਨ, ਅੱਜ ਵੀ ਉਹੀ ਨੇ। ਪਰ ਪ੍ਰਣਾਲਾ ਉੱਥੇ ਕਰ ਅਮਰੀਕਾ ਦੇ ਨਜ਼ਰੀਏ ਤੋਂ ਇਸ ਨੂੰ ਸਮਝਣਾ ਹੋਵੇ, ਅਮਰੀਕਾ 'ਚ ਉਸ ਸਮੇਂ ਬਰਾਕ ਓਬਾਮਾ ਦਾ ਰਾਜ ਸੀ। ਉਸ ਤੋਂ ਬਾਅਦ ਟਰੰਪ ਆਇਆ, ਟਰੰਪ ਤੋਂ ਬਾਅਦ ਬਾਈਡਨ ਆਇਆ, ਹੁਣ ਦੁਬਾਰਾ ਫਿਰ ਟਰੰਪ ਆ ਚੁੱਕਿਆ ਹੈ। ਪਰ ਇਸ ਜਗ੍ਹਾ ਦੇ ਉੱਪਰ ਪਨਿਆਲਾ ਉੱਥੇ ਦੀ ਉੱਥੇ ਹੈ। 130 ਕਰੋੜ ਦੀ ਲਾਗਤ ਨਾਲ ਇਹ ਪੁਲ ਜਿਹੜਾ ਬਣਨਾ ਸੀ, ਪਰ ਅੱਜ ਤੱਕ ਇਹ ਪੁਲ ਕੰਪਲੀਟ ਨਹੀਂ ਹੋਇਆ। ਇੱਕ ਸਿਵਲ 에ਅਰਪੋਰਟ ਪੈਂਦਾ ਤੇ ਇੱਕ 에ਅਰ ਫੋਰਸ ਦਾ ਇੱਥੇ ਬੇਸ ਪੈਂਦਾ। ਇੰਨੀ ਇੰਪੋਰਟੈਂਟ ਇਹ ਜਗ੍ਹਾ ਹੈ ਤੇ ਪ੍ਰਧਾਨ ਮੰਤਰੀ ਦੇ ਮੂੰਹੋਂ ਆਮ ਤੌਰ ਤੇ ਸ਼ਬਦ ਸੁਣਦੇ ਆ ਕਿ ਸਾਡਾ ਦੇਸ਼ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਕਾਹਦਾ ਵਿਸ਼ਵ ਗੁਰੂ ਹੈ ਭਾਰਤ, ਜਦ 1-2 ਸਾਲ ਦੇ ਵਿੱਚ ਕੰਪਲੀਟ ਹੋ ਜਾਣ ਵਾਲੇ ਪੁਲ ਦੀ ਮਿਆਦ ਨੂੰ 10 ਸਾਲ ਲੱਗ ਜਾਣ ਤੇ ਜਿਉਂ ਦਾ ਤਿਉਂ ਪੁਲ ਖੜਾ ਰਹੇ। ਇਹ ਸਿਰਫ ਤੇ ਸਿਰਫ ਵੱਖ-ਵੱਖ ਦੁਕਾਨਾਂ ਦੀ, ਵੱਖ-ਵੱਖ ਇੰਸਟੀਚਿਊਟਾਂ ਦੀ ਐਡ ਕਰਨ ਦਾ ਇੱਕ ਜ਼ਰੀਆ ਬਣ ਕੇ ਰਹਿ ਗਏ ਨੇ। ਦੁਕਾਨਦਾਰਾਂ ਨੂੰ ਇੰਨੀ ਮੁਸ਼ਕਲ ਆਉਂਦੀ ਸੀ, ਉਹਦੇ ਨਾਲ ਇੱਥੇ ਸਕਿਨ ਦੀ ਪ੍ਰੋਬਲਮ ਆ ਗਈ, ਆਦਮਪੁਰ ਵਾਲਿਆਂ ਨੂੰ ਸਾਹ ਦੀ ਪ੍ਰੋਬਲਮ ਆ ਗਈ। ਇਹ ਬਹੁਤ ਵੱਡਾ ਹੋਇਆ। ਇਹਨੂੰ ਤਾਂ ਕੋਈ ਵੀ ਸਰਕਾਰ ਹੋਵੇ ਉਹਨੇ ਆਦਮਪੁਰ ਨੂੰ ਛੱਡਿਆ ਕੱਖ ਨਹੀਂ। ਮੈਂ ਤਾਂ ਪੰਜਾਬੀ 'ਚ ਇਹ ਕਹਿੰਦਾ 65 ਨਮੂਨੇ ਖੜੇ ਕਰਕੇ ਦੱਸ ਦਿੱਤਾ ਕਿ ਆਪਣੇ ਆਪਣੇ ਬੋਰਡ ਲਗਾਓ, ਆਪਣੀ ਆਪਣੀ ਐਡਵਰਟਾਈਜ਼ ਢਿੱਠੇ ਖੂਹ 'ਚ ਜਾਵੇ ਆਦਮਪੁਰ। ਕੀ ਦੱਸਦਾ ਮੈਂ, ਪਰਸੋਂ ਹਿਮਾਚਲ ਤੋਂ ਕੋਈ ਆ ਰਿਹਾ ਸੀ, ਧੁੰਦ ਕਿੰਨੀ ਪਈ ਪਰਸੋਂ ਚੌਥ, ਜਦੋਂ ਇੱਥੇ ਗੁਰਦਾਸਪੁਰ ਤੋਂ ਐਂਟਰ ਹੋਇਆ ਤੇ ਟੂਆ ਸੀ, ਜਦੋਂ ਪੁਲ ਖਤਮ ਹੋਣਾ ਨਾ 65ਵਾਂ ਪੁਲ ਖਤਮ ਹੁੰਦਾ ਪਿੱਲਰ, ਉੱਥੇ ਟੂਆ ਬਹੁਤ ਵੱਡਾ, ਗੱਡੀ ਪਲਟ ਗਈ। ਇਹ ਸ਼ੁਕਰ ਕਰੋ ਕਿ ਜਾਨੀ ਨੁਕਸਾਨ ਨਹੀਂ ਹੋਇਆ, ਇੱਕ ਹਾਦਸਾ ਨਹੀਂ ਹੋਇਆ। ਬਹੁਤ ਹਾਦਸੇ ਹੁੰਦੇ ਆ ਇੱਥੇ ਤਾਂ, ਇੰਨਾ ਟ੍ਰੈਫਿਕ ਹੁੰਦਾ ਘੰਟਾ ਲੱਗ ਜਾਂਦਾ। ਐਂਬੂਲੈਂਸ ਕਿਤੇ ਆ ਜਾਵੇ, ਅਸੀਂ ਦੇਖੀਆਂ ਐਂਬੂਲੈਂਸਾਂ, ਅਸੀਂ ਕਵਰੇਜ ਕਰਦੇ ਰਹੇ ਆ। ਮੰਨ ਲਓ ਐਂਬੂਲੈਂਸ ਇੱਕ ਸਾਹ ਦੀ ਕੀਮਤ ਹੁੰਦੀ ਆ ਤੇ ਪਤਾ ਨਹੀਂ ਕਿੰਨੀਆਂ ਜਾਨਾਂ ਲੈ ਲਈਆਂ ਹੋਗੀਆਂ, ਇਹ ਪੁਲ ਨੇ ਲੈ ਲਈਆਂ ਹੋਗੀਆਂ। ਇਹ ਵਿਕਸਿਤ ਭਾਰਤ ਕਾਹਦਾ ਹੋਇਆ? ਇਹ ਤਾਂ ਆਪਾਂ ਥੱਲੇ ਨੂੰ ਜਾ ਰਹੇ, ਨਿਗਾਰ ਵਾਲਾ। ਇਹ ਬਿਲਕੁਲ ਸਹੀ ਆ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਦੇ ਵਿੱਚ ਨਿਤਿਨ ਗਡਕਰੀ ਸਭ ਤੋਂ ਘੈਂਟ ਕੰਮ ਕਰਦਾ ਹੈ, ਰੋਡ ਤੇ ਰੋਡ ਬਣਾਈ ਜਾਂਦਾ ਹੈ, ਤਾਂ ਅੱਜ ਤੁਹਾਨੂੰ ਉਸ ਦੀ ਅਸਲੀਅਤ ਦਿਖਾਵਾਂਗੇ। ਅਸੀਂ ਦੁਆਬੇ ਦੇ ਦਿਲ ਆਦਮਪੁਰ ਦੇ ਵਿੱਚ ਇਸ ਸਮੇਂ ਮੌਜੂਦ ਹਾਂ। ਆਦਮਪੁਰ ਦੇ ਵਿੱਚ ਇਹ ਖੜੇ ਹੋਏ ਪਿੱਲਰ ਜਿਨ੍ਹਾਂ ਦੀ ਗਿਣਤੀ 65 ਹੈ, ਇਹ ਆਦਮਪੁਰ ਦੀ ਇਸ ਸਮੇਂ ਸ਼ਾਨ ਕਹਿ ਲਓ ਜਾਂ ਫਿਰ ਆਦਮਪੁਰ ਦੇ ਮੱਥੇ ਦੇ ਉੱਪਰ ਕਲੰਕ ਕਹਿ ਲਓ, ਬਣ ਕੇ ਰਹਿ ਗਏ ਨੇ। ਇਸ ਸਮੇਂ ਸਭ ਤੋਂ ਇੰਪੋਰਟੈਂਟ ਜਗ੍ਹਾ ਜਿਹੜੀ ਆਦਮਪੁਰ ਦੀ ਹੈ, ਉਸ ਜਗ੍ਹਾ ਤੇ ਮੌਜੂਦ ਆ। ਮੈਂ ਚਾਹੂੰਗਾ ਪਿੱਛੇ ਕੈਮਰਾ ਘੁਮਾ ਕੇ ਇੱਕ ਵਾਰੀ ਦਿਖਾ ਦਿਓ। ਇਸ ਤਰੀਕੇ ਦੇ ਨਾਲ ਇੱਥੇ ਆਮ ਤੌਰ ਤੇ ਇਲਜ਼ਾਮ ਲੱਗ ਜਾਂਦਾ ਹੈ। ਇਹ ਬਹੁਤ ਇੰਪੋਰਟੈਂਟ ਜਗ੍ਹਾ ਹੈ। ਇੱਕ ਵਾਰੀ ਉਹ ਦਿਖਾ ਦਿਓ, ਆਦਮਪੁਰ ਹਵਾਈ ਅੱਡਾ ਇਸ ਪਾਸੇ। ਇਸ ਜਗ੍ਹਾ ਦੀ ਮੈਂ ਇੰਪੋਰਟੈਂਸ ਦੱਸ ਦੇਣੀ ਚਾਹੁੰਦਾ। ਆਦਮਪੁਰ ਦਾ ਹਵਾਈ ਅੱਡਾ, ਇਸ ਜਗ੍ਹਾ ਤੇ ਇੱਕ ਸਿਵਲ 에ਅਰਪੋਰਟ ਪੈਂਦਾ ਤੇ ਇੱਕ 에ਅਰ ਫੋਰਸ ਦਾ ਇੱਥੇ ਬੇਸ ਪੈਂਦਾ। ਇੰਨੀ ਇੰਪੋਰਟੈਂਟ ਇਹ ਜਗ੍ਹਾ ਹੈ। ਇਹ 2014 ਦੇ ਵਿੱਚ ਮਨਜ਼ੂਰ ਹੋਇਆ ਸੀ ਇਸ ਸ਼ਹਿਰ ਦੇ ਵਿੱਚ ਪੁਲ ਬਣਨਾ, ਫਲਾਈਓਵਰ ਬਣਨਾ, ਜਿਹੜਾ ਕਿ 2025 ਦੇ ਖਤਮ ਹੋਣ ਤੇ ਵੀ ਬਣ ਕੇ ਤਿਆਰ ਨਹੀਂ ਹੋ ਸਕਿਆ। ਜੇਕਰ ਉਸ ਸਾਰੇ ਅੰਕੜੇ ਦੇ ਉੱਪਰ ਝਾਤ ਮਾਰਨੀ ਹੋਵੇ ਤਾਂ ਸਿਰਫ ਤੇ ਸਿਰਫ 2 ਸਾਲ ਦੇ ਸਮੇਂ ਦੇ ਵਿੱਚ ਇਹ ਪੁਲ ਤਿਆਰ ਹੋਣਾ ਸੀ ਅਤੇ ਇਸ ਦੀ ਲਾਗਤ 130 ਕਰੋੜ ਦੇ ਕਰੀਬ ਆਉਣੀ ਸੀ। ਪਰ ਅੱਜ ਤੱਕ ਉਹ ਫਲਾਈਓਵਰ ਤਿਆਰ ਨਹੀਂ ਹੋ ਸਕਿਆ। ਇਸ ਦੇ ਕੀ ਕਾਰਨ ਨੇ? ਜੇਕਰ ਕਿਸੇ ਨੇ ਇਸ 'ਚ ਧਾਂਦਲੀ ਕੀਤੀ ਹੈ ਜਾਂ ਠੇਕੇਦਾਰ ਭੱਜ ਗਿਆ ਤਾਂ ਉਸ ਦੀ ਸਜ਼ਾ ਆਮ ਲੋਕਾਂ ਨੂੰ ਕਿਉਂ ਮਿਲ ਰਹੀ ਹੈ? 2016 ਤੋਂ ਲੈ ਕੇ ਅੱਜ ਤੱਕ ਕੀ ਬਦਲ ਗਿਆ? ਜੇ ਇਸ ਤੇ ਚਾਨਣਾ ਪਾਉਣਾ ਹੋਵੇ ਤਾਂ 2016 ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਰਾਕ ਓਬਾਮਾ ਸੀ। ਬਰਾਕ ਓਬਾਮਾ ਤੋਂ ਬਾਅਦ ਟਰੰਪ, ਉਸ ਤੋਂ ਬਾਅਦ ਬਾਈਡਨ ਤੇ ਉਸ ਤੋਂ ਬਾਅਦ ਦੁਬਾਰਾ ਟਰੰਪ ਉੱਥੇ ਆ ਗਿਆ। ਪਰ ਇਹ ਪੁਲ ਜਿਉਂ ਦੇ ਤਿਉਂ ਖੜਿਆ ਹੈ। ਜਿਸ ਸਮੇਂ ਇਹ ਪੁਲ ਬਣਨ ਦੀ ਸ਼ੁਰੂਆਤ ਹੋਣੀ ਸੀ ਜਾਂ ਜਦੋਂ ਇਹ ਮਨਜ਼ੂਰ ਹੋਇਆ ਸੀ, ਉਸ ਸਮੇਂ ਅਜੀਤ ਸਿੰਘ ਕੋਹਾੜ ਹੋਣੀ ਪੰਜਾਬ ਦੇ ਰੋਡ ਐਂਡ ਟਰਾਂਸਪੋਰਟ ਮੰਤਰੀ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਉਸ ਸਮੇਂ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਿਆ ਵੀ 10 ਸਾਲ ਹੋਣ ਕੰਢੇ ਨੇ, ਪਰ ਇਹ ਪੁਲ ਜਿਉਂ ਦਾ ਤਿਉਂ ਖੜਾ ਹੈ। ਇਸ ਜਗ੍ਹਾ ਦੀ ਇੰਪੋਰਟੈਂਸ ਤੁਹਾਨੂੰ ਦੱਸ ਦਿੱਤੀ ਹੈ ਕਿ ਇੱਥੇ 에ਅਰਪੋਰਟ ਪੈਂਦਾ। 2 에ਅਰਪੋਰਟ ਪੈਂਦੇ ਨੇ, ਇੱਕ ਸਿਵਲ 에ਅਰਪੋਰਟ, ਇੱਕ ਆਰਮੀ ਦਾ 에ਅਰ ਬੇਸ ਪੈਂਦਾ ਤੇ ਨਾਲ ਦੀ ਨਾਲ ਇਹ ਜਿਹੜਾ ਚਰਸਤਾ ਹੈ, ਇੱਥੇ ਜਾਮ ਲੱਗਣਾ ਆਮ ਹੈ। ਜੇਕਰ ਕਿਸੇ ਸਿਵਲ ਪੱਧਰ ਤੇ ਗਲਤੀ ਹੋਈ ਹੈ, ਬਿਊਰੋਕ੍ਰੇਸੀ ਤੋਂ ਗਲਤੀ ਹੋਈ ਹੈ ਇਸ ਪੁਲ ਨੂੰ ਬਣਾਉਣ ਦੇ ਵਿੱਚ, ਜਾਂ ਠੇਕੇਦਾਰ ਨੇ ਗਲਤੀ ਕੀਤੀ ਹੈ, ਤਾਂ ਉਸ ਗਲਤੀ ਦੀ ਖਾਮਿਆਜ਼ੇ ਨੂੰ ਆਮ ਲੋਕ ਕਿਉਂ ਭੁਗਤਣ? ਆਮ ਤੌਰ ਤੇ ਅਸੀਂ
ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ ਆਮ ਤੌਰ ਤੇ ਇਹ ਸ਼ਬਦ ਸੁਣਦੇ ਆ ਕਿ ਸਾਡਾ ਦੇਸ਼ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਕਾਹਦਾ ਵਿਸ਼ਵ ਗੁਰੂ ਹੈ ਭਾਰਤ, ਜਦ 1-2 ਸਾਲ ਦੇ ਵਿੱਚ ਕੰਪਲੀਟ ਹੋ ਜਾਣ ਵਾਲੇ ਪੁਲ ਦੀ ਮਿਆਦ ਨੂੰ 10 ਸਾਲ ਲੱਗ ਜਾਣ ਤੇ ਜਿਉਂ ਦਾ ਤਿਉਂ ਪੁਲ ਖੜਾ ਰਹੇ। ਇਹ ਉਹ ਤਸਵੀਰਾਂ ਨੇ ਜਿਹੜੀਆਂ ਸ਼ਰਮਸਾਰ ਕਰਦੀਆਂ ਨੇ। ਜਾਮ ਤੁਸੀਂ ਦੇਖ ਸਕਦੇ ਹੋ, ਜੇਕਰ ਇੱਥੋਂ ਕਿਸੇ ਅਫਸਰ ਨੇ ਲੰਘਣਾ ਹੈ, ਜੇਕਰ ਇੱਥੋਂ ਕਿਸੇ ਮੰਤਰੀ ਨੇ ਲੰਘਣਾ ਹੈ ਤਾਂ ਉਹਦੇ ਲਈ ਪੁਲਿਸ ਲੱਗ ਸਕਦੀ ਹੈ, ਉਸ ਨੂੰ ਪੁਲਿਸ ਇੱਥੋਂ ਆਸਾਨੀ ਦੇ ਨਾਲ ਲਿਜਾ ਸਕਦੀ ਹੈ। ਪਰ ਆਮ ਵਿਅਕਤੀਆਂ ਦਾ ਕੀ ਦੋਸ਼ ਹੈ? ਇੱਧਰ ਹਜ਼ਾਰਾਂ ਹਸਪਤਾਲ ਨੇ, ਹਜ਼ਾਰਾਂ ਲੋਕਾਂ ਨੇ, ਮਰੀਜ਼ਾਂ ਨੇ ਦਵਾਈਆਂ ਲੈਣ ਜਾਣਾ ਹੁੰਦਾ ਹੈ। ਜੇਕਰ ਇਸ ਦੀ ਹੋਰ ਗੱਲ ਦੱਸਣੀ ਹੋਵੇ, ਇਹ ਹੁਸ਼ਿਆਰਪੁਰ ਨੂੰ ਜਲੰਧਰ ਦੇ ਨਾਲ ਜੋੜਦਾ ਹੈ। ਜਲੰਧਰ ਵਾਲੇ ਪਾਸਿਓਂ ਹੁਸ਼ਿਆਰਪੁਰ ਵਾਲੇ ਪਾਸੇ ਜਾਂਦੇ ਆ, ਹੁਸ਼ਿਆਰਪੁਰ ਦੇ ਵਿੱਚ ਦੀ ਲੋਕ ਹਿਮਾਚਲ ਤੱਕ ਜਾਂਦੇ ਨੇ। ਹਿਮਾਚਲ ਵੱਲੋਂ ਇੱਧਰ ਨੂੰ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ। ਬਹੁਤ ਸਾਰੇ ਲੋਕ ਹਿਮਾਚਲ ਤੋਂ ਇੱਧਰ ਦੇ ਪੰਜਾਬ 'ਚ ਆਉਣ ਦੇ ਲਈ ਇਹ ਰੂਟ ਨੂੰ ਵਰਤਦੇ ਨੇ। ਪਰ ਇੱਥੇ ਆਏ ਦਿਨ ਹਾਦਸੇ ਵਾਪਰਦੇ ਨੇ। ਇਹ ਵੱਡੇ ਵੱਡੇ ਪਿੱਲਰ ਜਿਹੜੇ ਪੂਰੇ ਸ਼ਹਿਰ ਦੇ ਵਿੱਚ 65 ਪਿੱਲਰ ਨੇ, ਇਹ ਸਿਰਫ ਤੇ ਸਿਰਫ ਵੱਖ-ਵੱਖ ਦੁਕਾਨਾਂ ਦੀ, ਵੱਖ-ਵੱਖ ਇੰਸਟੀਚਿਊਟਾਂ ਦੀ ਐਡ ਕਰਨ ਦਾ ਇੱਕ ਜ਼ਰੀਆ ਬਣ ਕੇ ਰਹਿ ਗਏ ਨੇ। ਡੀਸੀ ਕਿੱਥੇ ਹੈ? ਡੀਸੀ ਕਿਉਂ ਨਹੀਂ ਪਹੁੰਚ ਕਰਦਾ ਕੇਂਦਰ ਤੱਕ? ਕੀ ਨਿਤਿਨ ਗਡਕਰੀ, ਜਿਸ ਨੂੰ ਤੁਸੀਂ ਜਦੋਂ ਲੋਕ ਸਭਾ ਦੇ ਵਿੱਚ, ਸਦਨ ਦੇ ਵਿੱਚ ਬੋਲਦਾ ਸੁਣਦੇ ਹੋ ਤਾਂ ਸਾਰੇ ਕਹਿੰਦੇ ਨੇ ਕਿ ਭਾਈ ਬਹੁਤ ਚੰਗਾ ਕੰਮ ਕਰ ਰਿਹਾ ਨਿਤਿਨ ਗਡਕਰੀ, ਰੋਡ ਬਣ ਰਹੇ ਨੇ, ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਆ। ਜਦੋਂ ਟੋਲ ਟੈਕਸ ਕਟਾਉਣੇ ਹੁੰਦੇ ਨੇ ਤਾਂ ਤੁਸੀਂ 5 ਰੁਪਏ ਤੱਕ ਦੀ ਰਿਆਇਤ ਵੀ ਨਹੀਂ ਮੰਗ ਸਕਦੇ। ਪਰ ਜਦੋਂ ਇਹੋ ਜਿਹੇ ਰੋਡਾਂ ਤੋਂ ਲੰਘਣਾ ਪੈਂਦਾ ਹੈ, ਇਸ ਰੋਡ ਤੇ ਤੁਹਾਡਾ ਚਲਾਨ ਤਾਂ ਹੋ ਸਕਦਾ ਪਰ ਤੁਸੀਂ ਆਪਣੀ ਸੇਫਟੀ ਦੀ ਮੰਗ ਇਹਦੇ ਤੇ ਨਹੀਂ ਕਰ ਸਕਦੇ। ਇਹੋ ਜਿਹੀਆਂ ਸਮੱਸਿਆਵਾਂ ਨਾਲ ਲੋਕਾਂ ਨੂੰ ਜੂਝਣਾ ਪੈਂਦਾ। ਇਹ ਦੇਖ ਸਕਦੇ ਹੋ। ਇਹ ਇੱਕ ਵਾਰ ਮੈਂ ਚਾਹੂੰਗਾ ਉਹ ਦਿਖਾ ਦਿੱਤਾ ਜਾਵੇ। ਆਦਮਪੁਰ ਦਾ ਹਵਾਈ ਅੱਡਾ, ਇੱਧਰ ਇੱਕ ਸਿਵਲ ਹਵਾਈ ਅੱਡਾ ਪੈਂਦਾ ਤੇ ਇੱਕ ਇੱਧਰ ਆਰਮੀ ਦਾ 에ਅਰ ਬੇਸ ਪੈਂਦਾ। ਇਹ ਇਹਨਾਂ ਦਾ ਨਿਸ਼ਾਨ ਵੀ ਲੱਗਾ ਹੋਇਆ, ਤੁਸੀਂ ਦੇਖ ਸਕਦੇ ਹੋ। ਪੂਰੇ ਆਦਮਪੁਰ ਦੇ ਵਿੱਚ ਇਹਨਾਂ ਪਿੱਲਰਾਂ ਦੀ ਗਿਣਤੀ 65 ਹੈ। 65 ਪਿੱਲਰ ਜਿਹੜੇ ਆਦਮਪੁਰ ਦੀ ਸ਼ਾਨ ਨੂੰ ਵਧਾਉਂਦੇ ਨੇ। ਕਿੰਨਾ ਸਮਾਂ ਹੋਰ ਵਧਾਉਂਦੇ ਰਹਿਣਗੇ, ਇਹ ਦੇਖਣ ਦਾ, ਸੋਚਣ ਦਾ ਵਿਸ਼ਾ ਹੈ। ਪਰ ਪੰਜਾਬ ਦੇ ਟਰਾਂਸਪੋਰਟ ਮੰਤਰੀ, ਪੰਜਾਬ ਦੇ ਰੋਡ ਮਿਨਿਸਟਰ ਕੀ ਕਰ ਰਹੇ ਨੇ? ਕੀ ਉਹਨਾਂ ਨੇ ਕਦੀ ਕੇਂਦਰ ਤੱਕ ਪਹੁੰਚ ਹੀ ਨਹੀਂ ਕੀਤੀ, ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਵਾਲ ਵੱਡੇ ਨੇ ਪਰ ਜਵਾਬ ਕਿਸੇ ਤੋਂ ਨਹੀਂ ਆਉਂਦਾ। ਮੇਰੇ ਨਾਲ ਇੱਥੋਂ ਸੀਨੀਅਰ ਪੱਤਰਕਾਰ ਸਤਿੰਦਰ ਸਿੰਘ ਰਾਜਾ ਹੁਣੀ ਮੌਜੂਦ ਨੇ। ਉਹਨਾਂ ਦੇ ਕੋਲੋਂ ਜਾਣਦੇ ਹਾਂ, ਕਿਉਂਕਿ ਉਹ ਰੋਜ਼ ਇੱਥੇ ਵਿਚਰਦੇ ਨੇ, ਕਿਹੋ ਜਿਹੀਆਂ ਸਮੱਸਿਆਵਾਂ ਆਮ ਲੋਕਾਂ ਨੂੰ ਇੱਥੇ ਸਾਹਮਣਾ ਕਰਨਾ ਪੈਂਦਾ, ਇਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਮਾਂ ਦੇਣ ਦੇ ਲਈ। ਸਭ ਤੋਂ ਪਹਿਲਾਂ ਇਹ ਜ਼ਰੂਰ ਦੱਸਿਓ ਵੀ ਤੁਸੀਂ ਇੱਥੇ ਵਿਚਰਦੇ ਹੋ, ਕਵਰੇਜ ਕਰਦੇ ਹੋ, ਇਹ ਜਿਹੜਾ ਅਜੂਬਾ ਤੁਹਾਡੇ ਆਦਮਪੁਰ ਨੂੰ ਮਿਲਿਆ, ਇਹਦਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ? ਵਾਕਈ ਗੁਰਪ੍ਰੀਤ ਗੱਲ ਸਹੀ ਕਹੀ ਆ। ਸਾਨੂੰ ਸ਼ਰਮ ਵੀ ਆਉਂਦੀ ਹੈ ਵੈਸੇ ਕਿ ਆਦਮਪੁਰ ਨੂੰ 8ਵੇਂ ਅਜੂਬੇ ਦਾ ਨਾਂ ਦੇ ਦਿੱਤਾ ਆ। ਇਹਦਾ ਕਾਰਨ ਪਤਾ ਕੀ ਹੋਇਆ? ਆ ਜਿਹੜੇ 65 ਪਿੱਲਰ ਲੱਗੇ ਆ, ਸੋਚਿਆ ਨਹੀਂ ਸੀ ਕਦੀ ਕਿ ਮੈਂ ਸਮਝਦਾ ਸਭ ਤੋਂ ਵੱਡੀ, ਪਤਾ ਮੈਂ ਕੀ ਗੱਲ ਸਮਝਦਾ, ਇਹ 2014 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸਾਡੇ ਹੀ ਆਦਮਪੁਰ ਦੇ ਲੋਕ ਇਕੱਠੇ ਹੋ ਕੇ, ਉਸ ਵਕਤ ਪਵਨ ਟੀਨੂ ਸੀ, ਉਦੋਂ ਸੀ MLA ਸਾਹਿਬ ਸੀ, ਉਦੋਂ ਉਹਨਾਂ ਕੋਲ ਗਏ ਸੀ ਜੀ ਪੁਲ ਬਣਾ ਦਿਓ ਤੁਸੀਂ। ਗਲਤੀ ਆਪਣੀ ਅੱਜ। ਉਹ ਕਹਿੰਦੇ ਆ ਨਾ, ਹੱਥ ਨਾ ਦਿੱਤੀਆਂ ਤੇ ਮੂੰਹ ਨਾ ਖੁੱਲਣੀਆਂ ਪੈਂਦੀਆਂ ਆ। ਉਹ ਅੱਜ ਆਦਮਪੁਰ ਨੂੰ ਜਿਹੜਾ ਨੁਕਸਾਨ ਜਿਹੜਾ ਹੋ ਰਿਹਾ ਆ। ਸਭ ਤੋਂ ਵੱਡੀ ਗੱਲ ਆ, ਦੇਖੋ ਆਦਮਪੁਰ ਕਿੱਥੇ ਕਿੱਥੇ ਜਾਣਿਆ ਜਾਂਦਾ, ਆਦਮਪੁਰ ਦਾ ਨਾਂ ਕਿੱਦਾਂ? ਸਭ ਤੋਂ ਪਹਿਲਾਂ ਤੇ ਇਹ ਪੰਜਾਬ 'ਚ ਸਭ ਤੋਂ ਜ਼ਿਆਦਾ ਠੰਡਾ ਹੈ ਆਦਮਪੁਰ ਆ। ਇਹਨਾਂ ਨੇ ਮੁੱਦੇ ਪਿਛਾਹ ਗਰਮ ਰਹਿੰਦੇ, ਇਹਦੇ ਪੁਲ ਪਿਛਾਹ ਗਰਮ ਰੱਖਦਾ। ਨੰਬਰ 2 에ਅਰਪੋਰਟ ਆ ਇੱਥੇ, 에ਅਰਵੇਸ ਆ ਇੱਥੇ। ਬਾਕੀ ਨੈਸ਼ਨਲ ਇਹ ਹਾਈਵੇ ਸਮਝ ਲਓ ਕਿ ਹਿਮਾਚਲ ਨੂੰ ਜੋੜਦਾ, ਜਿੱਥੇ ਕਿ ਧਾਰਮਿਕ ਸਥਾਨ ਸਾਡੇ ਸਾਰਿਆਂ ਦੇ ਆ। ਫਿਰ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਇੱਥੇ ਸਭ ਤੋਂ ਜ਼ਿਆਦਾ ਜੇ ਹਸਪੀਟਲਾਂ ਤੇ ਜਲੰਧਰ 'ਚ, ਜੇ ਹਿਮਾਚਲ ਵਾਲੇ ਸਾਰੇ ਆਉਂਦੇ ਆ ਤੇ ਸਾਰੇ ਇੱਥੇ ਆਉਂਦੇ ਆ, ਠੀਕ ਹੈ ਨੀ? ਫਿਰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਤੁਸੀਂ ਗੁਰਪ੍ਰੀਤ ਇਹ ਗੱਲ ਦੇਖੋ, ਤੁਸੀਂ ਆਦਮਪੁਰ ਦੇਖਿਆ ਨਾ, ਇਹ ਜਿਹੜੀ ਸਰਵਿਸ ਲਾਈਨ ਆ ਨਾ, ਇਹ ਸਰਵਿਸ ਲਾਈਨ ਨਹੀਂ ਸੀ, ਇਹ ਕੱਚਾ ਰਸਤਾ ਸੀ। ਦੁਕਾਨਦਾਰਾਂ ਨੂੰ ਇੰਨੀ ਮੁਸ਼ਕਲ ਆਉਂਦੀ ਸੀ, ਉਹਦੇ ਨਾਲ ਇੱਥੇ ਸਕਿਨ ਦੀ ਪ੍ਰੋਬਲਮ ਆ ਗਈ, ਆਦਮਪੁਰ ਵਾਲਿਆਂ ਨੂੰ ਸਾਹ ਦੀ ਪ੍ਰੋਬਲਮ ਆ ਗਈ। ਇਹ ਬਹੁਤ ਵੱਡਾ ਹੋਇਆ। ਇਹਨੂੰ ਤਾਂ ਕੋਈ ਵੀ ਸਰਕਾਰ ਹੋਵੇ, ਉਹਨੇ ਆਦਮਪੁਰ ਨੂੰ ਛੱਡਿਆ ਕੱਖ ਨਹੀਂ। ਮੈਂ ਤਾਂ ਪੰਜਾਬੀ 'ਚ ਇਹ ਕਹਿੰਦਾ, 65 ਨਮੂਨੇ ਖੜੇ ਕਰਕੇ ਦੱਸ ਦਿੱਤਾ ਕਿ ਆਪਣੇ ਆਪਣੇ ਬੋਰਡ ਲਗਾਓ, ਆਪਣੀ ਆਪਣੀ ਐਡਵਰਟਾਈਜ਼ ਢਿੱਠੇ ਖੂਜ ਜਾਵੇ ਆਦਮਪੁਰ। ਕਹਿਣ ਦਾ ਭਾਵ ਵੀ ਜਿੱਦਾਂ ਕਾਰਪੋਰੇਸ਼ਨਾਂ ਕੋਲ ਬੋਰਡ ਨਹੀਂ ਹੁੰਦੇ, ਤਾਂ ਉਹ ਦੇ ਦਿੱਤੇ ਵੀ ਭਾਈ ਚਲੋ ਤੁਸੀਂ ਐਡ ਕਰ ਲਓ। ਹਾਂ, ਤੁਸੀਂ ਫ੍ਰੀ ਦੀ ਐਡ ਕਰੋ, ਦੇਖ ਲਓ ਹੁਣ ਸਾਰੇ। ਫਿਰ ਇਹਨਾਂ ਨੇ ਕੀ ਕੀਤਾ, ਪਿੱਛੇ ਜੇ ਕੀ ਕੀਤਾ, ਨਗਰ ਕੌਂਸਲ ਨੇ ਇੱਕ ਸਕੀਮ ਲਾਈ। ਤੁਸੀਂ ਉਹ ਬੋਰਡ ਅੱਗੇ ਦੇਖਦੇ ਹੋਣੇ, ਅੱਗੇ ਉਹ ਥੱਲੇ ਲਿਖਿਆ ਆ ਪਾਣੀ ਬਚਾਓ, ਇਦਾਂ ਬਚਾਓ, ਨਹੀਂ ਉਹ ਕਰ ਦਿੱਤੇ। ਹੁਣ ਕੀ ਹੋਇਆ, ਉਹਦੇ ਉੱਪਰ ਫੇਰ ਬੋਰਡ ਲੱਗਣੇ ਸ਼ੁਰੂ ਹੋ ਗਏ।
ਫਿਰ ਜਿਹੜੇ ਹੁਣ ਤੁਸੀਂ ਇੱਕ ਗੱਲ ਦੇਖੋ, ਆਪਾਂ ਉਹ ਦੇਖਦੇ ਆ ਉਹ ਜਿਹੜੇ ਲੱਗੇ ਆ ਲੋਹੇ ਸਰੀਏ ਲੱਗੇ ਆ, ਇਹ 14 ਤੇ 10 24 11 ਸਾਲ ਹੋ ਗਏ ਆ। ਹੁਣ ਤੁਸੀਂ ਆਪੇ ਹਿਸਾਬ ਲਾ ਲਓ 11 ਸਾਲ ਦੇ ਵਿੱਚ ਇੱਥੇ ਜਦੋਂ ਪੁਲ ਬਣ ਗਿਆ ਤੇ ਕਿੰਨਾ ਨੁਕਸਾਨ ਹੋ ਸਕਦਾ। ਇਹ ਹੁਣ ਗਲ ਗਏ ਆ ਮੀਂਹ ਦੇ ਨਾਲ, 11 ਸਾਲ ਹੋ ਗਏ ਉੱਦਾਂ ਹੀ ਆ, ਪਿੱਲਰ 'ਚ ਉਹ ਜਾਨ ਨਹੀਂ ਰਹੀ ਹੈਗੀ। ਇਹ ਜੇ ਕਿਤੇ ਪਹਿਲੀ ਗੱਲ ਤਾਂ ਉਮੀਦ ਬਿਲਕੁਲ ਨਹੀਂ ਪੁਲ ਬਣਦੀ, ਜੇ ਬਣ ਗਏ ਅਸੀਂ ਛੱਡ ਚੁੱਕੇ ਆ, ਜੇ ਬਣ ਗਿਆ ਤੇ ਭਾਜੀ ਇਹ ਵੱਡੇ ਹਾਦਸੇ ਦਾ ਕਾਰਨ ਬਣੂਗਾ। ਇਹ ਜੇ ਪੁਲ ਦੇ ਉੱਪਰ ਆਪਾਂ ਸੈਲਫ ਫਾਇਰ ਨਹੀਂ ਰੱਖੀ। ਤੁਹਾਡੇ ਕਹਿਣ ਦਾ ਮਤਲਬ ਹੁਣ ਬਣਿਓ ਨਾਲੋਂ ਨਾ ਬਣਿਆ ਚੰਗਾ। ਅਸੀਂ ਤਾਂ ਹੁਣ ਕਹਿੰਦੇ ਆ, ਆਦਮਪੁਰ ਵਾਲੇ ਤਾਂ ਇਹ ਕਹਿੰਦੇ ਆ ਕਿ ਇੱਥੇ ਤੁਸੀਂ ਉਹ ਡਿਵਾਈਡਰ ਲਾ ਕੇ ਹਨਾ ਤੂੰ ਇੱਥੇ ਕਰ ਦੋ ਭਰਾਵਾ, ਸਾਨੂੰ ਪੁਲ ਨਹੀਂ ਚਾਹੀਦਾ ਹੁਣ ਇਸ ਵੇਲੇ। ਸਾਡਾ ਤਾਂ ਤੁਸੀਂ 8ਵੇਂ ਅਜੂਬੇ 'ਚ ਆਦਮਪੁਰ ਵਾਲਿਆਂ ਦਾ ਨਾਮ ਲਿਖਾਤਾ। ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਕਿ ਆਦਮਪੁਰ ਸਭ ਤੋਂ ਠੰਡਾ ਹੋਣ ਦੇ ਨਾਤੇ ਪੰਜਾਬ 'ਚ ਜਾਣਿਆ ਜਾਂਦਾ ਸੀ। ਹੁਣ ਮਿਲ ਗਿਆ 8ਵਾਂ ਅਜੂਬਾ, 65 ਅਜੂਬੇ ਖੜੇ ਕਰਤੇ। ਹਾਦਸੇ ਵੀ ਹੁੰਦੇ ਹੋਣਗੇ, ਸਕਿਨ ਦੀ ਪ੍ਰੋਬਲਮ ਤੁਸੀਂ ਦੱਸੀ ਹੈ। ਤੁਸੀਂ ਇੱਕ ਗੱਲ ਦੇਖੋ, ਤੁਹਾਨੂੰ ਪਤਾ ਆ, ਸਾਡਾ ਲੋਕਲ ਆ, ਸਾਨੂੰ ਪਤਾ ਇੱਥੇ ਟੋਆ ਆ, ਇੱਥੇ ਆ, ਇੱਕ ਹਾਦਸਾ ਨਹੀਂ ਹੁੰਦਾ। ਤਾਜੀ ਦੱਸਦਾ ਮੈਂ, ਪਰਸੋਂ ਹਿਮਾਚਲ ਤੋਂ ਕੋਈ ਆ ਰਿਹਾ ਸੀ, ਧੁੰਦ ਕਿੰਨੀ ਪਈ ਸੀ ਪਰਸੋਂ ਚੌਥ, ਜਦੋਂ ਇੱਥੇ ਕੋਟਕਪੂਰ ਤੋਂ ਐਂਟਰ ਹੋਇਆ ਤੇ ਟੋਆ ਸੀ, ਜਦੋਂ ਪੁਲ ਖਤਮ ਹੁੰਦਾ ਨਾ 65ਵਾਂ ਪੁਲ ਖਤਮ ਹੁੰਦਾ ਪਿੱਲਰ, ਉੱਥੇ ਟੋਆ ਬਹੁਤ ਵੱਡਾ, ਗੱਡੀ ਪਲਟ ਗਈ। ਇਹ ਸ਼ੁਕਰ ਕਰੋ ਕਿ ਜਾਨੀ ਨੁਕਸਾਨ ਨਹੀਂ ਹੋਇਆ, ਇੱਕ ਹਾਦਸਾ ਨਹੀਂ ਹੋਇਆ। ਬਹੁਤ ਹਾਦਸੇ ਹੁੰਦੇ ਆ ਫਿਰ ਸਿੱਖਦੀ ਕਿਉਂ ਨਹੀਂ ਸਰਕਾਰ, ਜਾਂ ਡੀਸੀ ਨੂੰ ਕਿਉਂ ਨਹੀਂ ਪਤਾ ਲੱਗਦਾ? ਡੀਸੀ ਸਾਹਿਬ ਕੀ ਕਰ ਰਹੇ ਨੇ ਜਿਨ੍ਹਾਂ ਨੇ ਇੱਥੇ ਸਵਾਲ ਆ ਪ੍ਰਸ਼ਾਸਨ ਨੂੰ, ਇਹ ਮੌਕੇ ਦੀ ਸਰਕਾਰ ਨੂੰ ਇੱਕ ਸਵਾਲ ਆ ਇਹ ਕਿ ਆਦਮਪੁਰ ਦਾ ਥੋੜਾ ਜਿਹਾ ਸੋਚ ਲਓ, ਜਾਂ ਨੂੰ ਢਾ ਦਿਓ ਜਾਂ ਢਾਹ ਦਿਓ, ਪੱਧਰ ਕਰ ਦਿਓ, ਕਿਉਂਕਿ ਹਾਦਸੇ ਤੇ ਹਾਦਸਾ ਹੋ ਰਿਹਾ ਹੈ। ਜਨਾਬ ਇੱਥੇ ਰੈਲੀਆਂ ਵੀ ਹੁੰਦੀਆਂ ਹੋਣਗੀਆਂ, ਸਾਰੇ ਹੱਥ ਖੜੇ ਕਰਕੇ ਵੀ ਲੰਘਦੇ ਹੋਣਗੇ ਵੀ ਸਾਨੂੰ ਵੋਟ ਪਾਉਣੀ ਹੈ, ਪਰ ਇਹ ਪਿੱਲਰ ਕਿਉਂ ਨਹੀਂ ਦੀਦੇ ਉਹਨਾਂ ਨੂੰ? ਐਕਚੁਅਲੀ ਜਦੋਂ ਰੈਲੀਆਂ ਦੀ ਗੱਲ ਕੀਤੀ, ਇੱਥੇ ਵੱਡੇ ਵੱਡੇ ਬੋਰਡ ਲੱਗ ਜਾਂਦੇ ਆ, ਉਹਨਾਂ ਦੇ ਅਜੇ ਹੱਥ ਕੀਤਿਆਂ ਦੇ ਵੋਟ ਲੱਗੀ ਹੁੰਦੀ ਆ, ਉਹ ਅਗਲੇ ਖੁਸ਼ ਹੋ ਜਾਂਦੇ ਆ, ਉਹਨਾਂ ਦੀਦੇ ਹੀ ਨਹੀਂ ਇਹ ਲੱਗੇ ਆ ਪਿੱਲਰ। ਇਹ ਚੱਕਰ ਹੈ ਨਾ, ਇਹ ਆਦਮਪੁਰ ਨੂੰ ਇਗਨੋਰ ਕੀਤਾ ਹੈ, ਇਹ ਕਹਿ ਲਓ ਤੁਸੀਂ। ਆਦਮਪੁਰ 'ਚ ਆ ਹੁਣ ਘਟ ਗਈ ਨਾ, ਸਾਹ ਦੀ ਪ੍ਰੋਬਲਮ ਇੰਨੀ ਆ ਗਈ ਸੀ ਨਾ, ਸਕਿਨ ਦੀ ਪ੍ਰੋਬਲਮ, ਫਿਰ ਕਹਿ ਕੂ ਕੇ ਜਿਹੜਾ ਰੋਡ ਟੈਕਸ ਆ, ਜਿਹੜਾ ਰੋਡ ਬਣਾਇਆ ਸੀ, ਜਿਹੜਾ ਸਰਵਿਸ ਲਾਈਨ ਜਿਹੜੀ ਆ, ਉਹਦੇ ਨਾਲ ਚੁੱਪ ਤਾਂ ਹੋ ਗਿਆ, ਪਰ ਮੁਸ਼ਕਲ ਤਾਂ ਉੱਥੇ ਦੀ ਉੱਥੇ ਖੜੀ ਹੈ। ਅੱਛਾ, ਇੱਕ ਗੱਲ ਹੋਰ ਕਹੀ ਜਾਂਦੀ ਹੈ ਵੀ ਕਹਿੰਦੇ ਪਹਿਲਾਂ ਇਹ ਬੰਦ ਬਣਨਾ ਸੀ ਬਲੋਕਾਂ ਵਾਲਾ, ਇਹ ਬਾਅਦ ਚੋਂ ਗੱਲ ਆ ਗਈ ਵੀ ਨਹੀਂ ਪਿੱਲਰਾਂ ਵਾਲਾ ਬਣਾਉਣਾ, ਅੜ ਗਏ, ਫਿਰ ਪਿੱਲਰਾਂ ਵਾਲੇ ਤੇ ਆ ਗਏ, ਤਾਂ ਕੰਮ ਰੁਕ ਗਿਆ, ਕਹਿੰਦੇ ਇਹ ਵੀ ਇੱਕ ਕਾਰਨ। ਇਹ ਐਕਚੁਅਲੀ ਰੁਪਈਏ ਦੀ ਚੀਜ਼, ਜਿੱਦਾਂ ਆਪਾਂ ਟੈਂਡਰ ਭਰਿਆ, ਆਪਾਂ ਕਿਹਾ ਵੀ 13 ਰੁਪਈਏ ਦਾ ਟੈਂਡਰ, ਉਹ ਹੋਇਆ 3 ਰੁਪਈਏ ਦਾ, ਤਾਂ ਫਿਰ 3 ਰੁਪਏ ਵਾਲੇ ਭੱਜ ਗਏ। ਪੰਗਾ ਕਿਹਨੂੰ ਪਿਆ? ਆਦਮਪੁਰ ਵਾਲਿਆਂ ਨੂੰ। ਚੱਕਰ ਇਹ ਹੈ ਨਾ, ਆਪਾਂ ਦੇਖਣਾ ਚਾਹੀਦਾ ਸੀ ਜਿਹਨੇ ਟੈਂਡਰ ਦਿੱਤਾ ਜਿਹਨੇ। ਰਾਜਾ ਜੀ ਗਲਤੀ ਇੱਥੇ ਦੇਖੋ ਹੁਣ ਕਿੰਨੀ ਤੁਸੀਂ ਸਹੀ ਗੱਲ ਕੀਤੀ, 13 ਰੁਪਏ ਵਾਲੀ 3 ਰੁਪਏ 'ਚ ਕਿੱਦਾਂ ਬਣ ਜੂ ਚੀਜ਼? ਹਾਂ, ਇੱਕ ਲੌਜਿਕ ਇੱਥੇ ਇਹ ਬਣਦਾ ਵੀ ਜੇਕਰ ਪ੍ਰਸ਼ਾਸਨਿਕ ਪੱਧਰ ਤੇ ਗਲਤੀ ਹੋਈ ਹੈ, ਜੇਕਰ ਠੇਕੇਦਾਰ ਕੋਲੋਂ ਗਲਤੀ ਹੋਈ ਹੈ, ਜਿਹਦੇ ਤੋਂ ਵੀ ਗਲਤੀ ਹੋਈ ਹੈ, ਸਜ਼ਾ ਉਹਨੂੰ ਭੁਗਤਣੀ ਚਾਹੀਦੀ ਹੈ, ਭੁਗਤਾ ਆਮ ਲੋਕ ਨੇ। ਫਿਰ ਇਹਦੇ 'ਚ ਆਪਣੀ ਤਾਂ ਕੋਈ ਗਲਤੀ ਨਹੀਂ ਹੈ, ਫਿਰ ਸਰਕਾਰ ਕਿਉਂ ਅਣਗੌਲਿਆਂ ਕਰ ਰਹੀ ਹੈ? ਨਿਤਿਨ ਗਡਕਰੀ ਦੇ ਅੱਗੇ ਕਿਉਂ ਨਹੀਂ ਕੋਈ ਬੋਲਦਾ? ਕਿਉਂ ਆਪਾਂ ਦੇਖਦੇ ਆ ਜਦੋਂ ਸੰਸਦ 'ਚ ਬੋਲਦਾ ਨਿਤਿਨ ਗਡਕਰੀ, ਕਹਿੰਦੇ ਜੀ ਫਲਾਨੀ ਜਗ੍ਹਾ ਫਲਾਨਾ ਰੋਡ ਬਣਾਤਾ। ਹਾਂ, ਉਹਨਾਂ ਨੂੰ ਆਦਮਪੁਰ ਦੀਆਂ ਫੋਟੋ ਸਾਡੇ ਕੋਲ ਆ, ਅਸੀਂ ਬੜੀ ਕਵਰੇਜ ਕੀਤੀ ਆਦਮਪੁਰ ਦੀ, ਇੰਨੇ ਟੋਏ ਆ। ਹੁਣ ਤੁਸੀਂ ਆਹ ਦੇਖੋ, ਆ ਪੁਲ ਆ, ਆ ਜਿਹੜਾ ਪੁਲ ਆ, ਇੱਥੇ ਟ੍ਰੈਫਿਕ ਜਾਮ ਪਤਾ ਕਦੇ ਹੁੰਦਾ? ਪੁਲ ਛੋਟਾ ਹੋ ਗਿਆ, ਟ੍ਰੈਫਿਕ ਜ਼ਿਆਦਾ ਵੱਧ ਗਿਆ, ਇੱਥੇ ਤਾਂ ਇੰਨਾ ਟ੍ਰੈਫਿਕ ਹੁੰਦਾ ਘੰਟਾ ਲੱਗ ਜਾਂਦਾ। ਬਿਲਕੁਲ, ਮੈਂ ਉਹੀ ਤਾਂ ਗੱਲ ਕਰ ਰਿਹਾ ਨਾ, ਇਹ ਜਿਹੜਾ ਚੌਂਕ ਹੈ ਇਹ ਸਭ ਤੋਂ ਮਹੱਤਵਪੂਰਨ ਹੈ। ਤੁਸੀਂ ਮੈਡਾ ਜਿਹਾ ਦੱਸੋ ਵੀ ਇੱਧਰ ਸਿਵਲ 에ਅਰਪੋਰਟ ਹੈ, ਨਾਲ ਦੀ ਨਾਲ ਇੱਧਰ 에ਅਰ ਬੇਸ ਹੈ ਨਾ, ਤੇ ਹੋਰ ਕੀ ਹੈ ਇੱਧਰ ਸਭ ਤੋਂ ਦੇਖੋ। ਇਹ ਜਿਹੜਾ ਨਾ ਮੇਨ ਚਰਸਤਾ ਜਿਹੜਾ ਆ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੁਰਬੀ ਦੱਸਦਾ ਕਿ ਜਲੰਧਰ ਤੋਂ ਹੁਸ਼ਿਆਰਪੁਰ ਦੇ 45 ਮਿੰਟ ਲੱਗਦੇ ਆ, ਜੇ ਆਪਾਂ ਜਾਈਏ ਅੱਗੇ ਲੱਗਦੇ ਹੁੰਦੇ ਸੀ। ਜਦੋਂ ਦਾ ਆਹ ਹੁਣ 8ਵਾਂ ਅਜੂਬਾ ਆ ਗਿਆ, ਹੁਣ ਤੁਹਾਨੂੰ ਪੌਣਾ ਘੰਟਾ ਆਦਮਪੁਰ ਕ੍ਰਾਸ ਹੋਣ ਨੂੰ ਲੱਗਦਾ। ਯਾਰ ਕਸੂਰ ਕੀ ਆ ਸਾਡਾ ਆਦਮਪੁਰ ਵਾਲਿਆਂ ਦਾ? ਦੱਸੋ ਤਾਂ ਸਹੀ ਯਾਰ। ਇਹ ਤਾਂ ਘੁੰਮਣ ਫਿਰਨ ਦੀ ਆਜ਼ਾਦੀ ਤੇ ਵੀ ਹਮਲਾ ਹੈ। ਐਂਬੂਲੈਂਸ ਕਿਤੇ ਆ ਜਵੇ, ਅਸੀਂ ਦੇਖੀਏ ਐਂਬੂਲੈਂਸਾਂ, ਅਸੀਂ ਕਵਰੇਜ ਕਰਦੇ ਰਹੇ ਆ। ਮੰਨ ਲਓ ਐਂਬੂਲੈਂਸ ਇੱਕ ਸਾਹ ਦੀ ਕੀਮਤ ਹੁੰਦੀ ਆ, ਤੇ ਪਤਾ ਨਹੀਂ ਕਿੰਨੀਆਂ ਜਾਨਾਂ ਲੈ ਲਈਆਂ ਹੋਗੀਆਂ, ਇਹ ਪੁਲ ਨੇ ਲੈ ਲਈਆਂ ਹੋਗੀਆਂ। ਇਹ ਫੇ ਵਿਕਸਿਤ ਭਾਰਤ ਕਾਦਾ ਹੋਇਆ? ਇਹ ਤਾਂ ਆਪਾਂ ਥੱਲੇ ਨੂੰ ਜਾ ਰਹੇ, ਨਿਗਾਰ ਵਾਲਾ। ਇਹ ਬਿਲਕੁਲ ਸਹੀ ਆ। ਆਦਮਪੁਰ ਵਾਲੇ ਕਹਿ ਕੇ ਥੱਕ ਗਏ ਆ। ਹੁਣ ਤਾਂ ਅਸੀਂ ਇਹ ਕਹਿੰਦੇ ਆ ਕਿ ਜਾਂ ਪੁਲ ਢਾ ਦਿਓ ਤੇ ਜਾਂ ਭਰਾਵਾ ਬਣਾ ਦਿਓ ਤੁਸੀਂ, ਬਸ ਇਹੀ ਸਾਡਾ ਕਹਿਣਾ ਹੈ। ਯੈਸ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਇਹ ਸਨ ਮੇਰੇ ਨਾਲ ਸਤਿੰਦਰ ਸਿੰਘ ਰਾਜਾ ਹੁਣੀ, ਸੀਨੀਅਰ ਪੱਤਰਕਾਰ ਨੇ ਇੱਥੋਂ। ਇਹਨਾਂ ਦੇ ਨਾਲ ਆਪਾਂ ਸਾਂਝ ਪਾਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪੁਲ ਨੂੰ ਬਣਾਉਣ ਦੀ ਜਦੋਂ ਆਮ ਲੋਕਾਂ ਨੇ ਮੰਗ ਰੱਖੀ, ਉਸ ਤੋਂ ਬਾਅਦ ਜੋ ਕੁਝ ਉਹਨਾਂ ਦੇ ਨਾਲ ਹੋਇਆ, ਪੁਲ ਬਣਨ ਦੀ ਜਗ੍ਹਾ ਦੇ ਉੱਪਰ ਇਹਨਾਂ ਦੀ ਜਾਨ ਦਾ ਖੌਅ ਬਣ ਗਿਆ। ਆ 65 ਪਿੱਲਰ ਨੇ ਇਸ ਪੂਰੇ ਆਦਮਪੁਰ ਦੇ ਵਿੱਚ ਦੀ ਲੰਘਦੇ। 2014 'ਚ ਪ੍ਰੋਜੈਕਟ ਇੱਥੇ ਆਇਆ ਸੀ ਕਿ ਇਸ ਸ਼ਹਿਰ ਦੇ ਵਿੱਚ ਦੀ ਪੁਲ ਬਣਨਾ ਸੀ,
ਪਰ 2014 ਤੋਂ ਬਾਅਦ ਜਦੋਂ 16 ਚ ਕੰਮ ਹੁੰਦਾ ਹੈ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਕੰਪਲੀਟ ਨਹੀਂ ਹੋ ਪਾਇਆ। 2 ਸਾਲ ਚ ਕੰਪਲੀਟ ਹੋਣਾ ਸੀ। ਨਿਤਿਨ ਗਡਕਰੀ ਹੋਣੀ ਉਸ ਸਮੇਂ ਵੀ ਕੇਂਦਰ ਦੇ ਵਿੱਚ ਰੋਡ ਐਂਡ ਟਰਾਂਸਪੋਰਟ ਮਿਨਿਸਟਰ ਸਨ, ਅੱਜ ਵੀ ਉਹੀ ਨੇ, ਪਰ ਬਰਨਾਲਾ ਉੱਥੇ ਹੈ। ਅਜੀਤ ਸਿੰਘ ਕੋਹਾੜ ਉਸ ਸਮੇਂ ਪੰਜਾਬ 'ਚ ਰੋਡ ਐਂਡ ਟਰਾਂਸਪੋਰਟ ਮੰਤਰੀ ਸਨ। ਹੁਣ ਸ਼੍ਰੋਮਣੀ ਅਕਾਲੀ ਦਲ ਥਿਆਇਆ ਵੀ ਨਹੀਂ ਲੱਭਦੀ, ਪਰ ਉਹਨਾਂ ਦੇ ਵੱਲੋਂ ਦਿੱਤੀ ਗਈ ਯਾਦ ਇੱਥੇ ਖੜੀ ਹੈ। ਇਸੇ ਦੇ ਨਾਲ ਜੇਕਰ ਅਮਰੀਕਾ ਦੇ ਨਜ਼ਰੀਏ ਤੋਂ ਇਸ ਨੂੰ ਸਮਝਣਾ ਹੋਵੇ, ਅਮਰੀਕਾ 'ਚ ਉਸ ਸਮੇਂ ਬਰਾਕ ਓਬਾਮਾ ਦਾ ਰਾਜ ਸੀ, ਉਸ ਤੋਂ ਬਾਅਦ ਟਰੰਪ ਆਇਆ, ਟਰੰਪ ਤੋਂ ਬਾਅਦ ਬਾਈਡਨ ਆਇਆ, ਹੁਣ ਦੁਬਾਰਾ ਫੇਰ ਟਰੰਪ ਆ ਚੁੱਕਿਆ ਹੈ। ਪਰ ਇਸ ਜਗ੍ਹਾ ਦੇ ਉੱਪਰ ਪਨਿਆਲਾ ਉੱਥੇ ਦੀ ਉੱਥੇ ਹੈ। 130 ਕਰੋੜ ਦੀ ਲਾਗਤ ਨਾਲ ਇਹ ਪੁਲ ਜਿਹੜਾ ਬਣਨਾ ਸੀ, ਪਰ ਅੱਜ ਤੱਕ ਇਹ ਪੁਲ ਕੰਪਲੀਟ ਨਹੀਂ ਹੋਇਆ। 2 ਸਾਲ 'ਚ ਬਣਨਾ ਸੀ, ਪਰ 2016 ਤੋਂ 2018 'ਚ 2 ਸਾਲ ਬਣਦੇ ਨੇ, ਪਰ ਅੱਜ 2025 ਖਤਮ ਹੋਣ ਕੰਢੇ ਹੈ, ਇਹ ਕੰਪਲੀਟ ਨਹੀਂ ਹੋਇਆ। ਇਸ ਦੀ ਜਿਸ ਵੀ ਵਿਅਕਤੀ ਦੀ ਗਲਤੀ ਹੈ, ਉਹ ਆਮ ਲੋਕਾਂ ਨੂੰ ਕਿਉਂ ਭੁਗਤਣੀ ਪੈ ਰਹੀ ਹੈ, ਇਹ ਵੀ ਵੱਡਾ ਸਵਾਲ ਹੈ। ਜੇਕਰ ਕਿਸੇ ਬਿਊਰੋਕਰੇਟ ਨੇ ਗਲਤੀ ਕੀਤੀ, ਕਿਸੇ ਠੇਕੇਦਾਰ ਨੇ ਗਲਤੀ ਕੀਤੀ, ਤਾਂ ਉਸ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਹੈ। ਜਿੱਦਾਂ ਰਾਜਾ ਜੀ ਨੇ ਦੱਸਿਆ ਕਿ ਭਾਈ ਇੱਥੇ ਤਾਂ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਹੋ ਗਈ ਹੈ, ਉਹ ਕਿਉਂ ਇਹ ਚੀਜ਼ਾਂ ਭੁਗਤਣੀ ਆਮ ਲੋਕਾਂ ਨੂੰ ਪੈ ਰਹੀ ਹੈ, ਪਰ ਕੀਤੀਆਂ ਕਿਸੇ ਹੋਰ ਦੀਆਂ ਨੇ। ਤੁਸੀਂ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ।